ਟੋਰਾਂਟੋ ਤੋਂ ਨਿਕਲਦਿਆਂ ਸਾਰੇ ਜਿਹੜਾ ਪਹਿਲਾ ਤਜਰਬਾ ਹੋਇਆ ਉਹ ਤਾਂ ਸੀ ਠੰਡ ਦਾ। ਬੂਹਾ ਖੋਲ੍ਹਦਿਆਂ ਹੀ ਸਰੀਰ ਕੰਬਣ ਲੱਗ ਜਾਂਦਾ ਕੈਨੇਡਾ ਵਿੱਚ। ਉਹ ਇਹ ਦੇਖ ਕੇ ਫਿਰ ਇਹ ਯਾਦ ਆਉਂਦਾ ਵੀ ਪੰਜਾਬ ਨੂੰ ਹਿਮਾਲਿਆ ਦਾ ਕਿੰਨਾ ਫਾਇਦਾ, ਜਿਹਦੇ ਕਰਕੇ ਉੱਥੇ ਠੰਡ ਨਹੀਂ ਹੁੰਦੀ। ਮਸਲਨ ਸਾਡੇ ਨਾਲ ਅਫਗਾਨਿਸਤਾਨ ਲੱਗਦਾ ਸੀ, ਉੱਥੇ ਬਹੁਤ ਠੰਡ ਹੈ, ਪੰਜਾਬ ਵਿੱਚ ਘੱਟ ਰਹਿੰਦੀ ਹੈ। ਇਹ ਹਿਮਾਲਿਆ ਕਰਕੇ ਹੈ। ਫਿਰ ਜਦੋਂ ਬਾਹਰ ਨਿਕਲ ਕੇ ਦੇਖੋ ਤੇ ਅਮੀਰੀ ਦਾ ਪ੍ਰਭਾਵ ਪੈਂਦਾ, ਤਾਂ ਦੇਖੋ ਇਹ ਸਾਡੇ ਦੇਸ਼ ਤੋਂ ਕਿੰਨਾ ਵੱਖਰਾ। ਵਧੀਆ ਗੱਡੀਆਂ, ਵਧੀਆ ਬੱਸਾਂ, ਵਧੀਆ ਲੋਕ, ਕੱਪੜੇ ਪਾਏ, ਵਧੀਆ ਮਕਾਨ, ਵਧੀਆ ਸਕੂਲ, ਇਹ ਸਾਰਾ ਕੁਝ ਦੇਖ ਕੇ ਨਵੇਂ ਆਇਆ ਤੁਹਾਨੂੰ ਇਹ ਪ੍ਰਭਾਵ ਲੱਗਾ ਹੈ। ਇੱਥੋਂ ਦੀ ਰਹਿਣੀ ਬਹਿਣੀ ਤੇ ਲੋਕਾਂ ਦਾ ਜਿਹੜਾ ਸਟੈਂਡਰਡ ਹੈ ਪੰਜਾਬ ਨਾਲੋਂ ਵੱਖਰਾ ਹੈ ਜਾਂ ਫਰਕ ਹੈ? ਨਹੀਂ, ਵਿਸ਼ਵ ਲੈਵਲ ਤੇ ਸਾਰੀ। ਬਾਕੀ ਅੱਗੇ ਜਦੋਂ ਇੱਥੋਂ ਲੋਕ ਜਾਂਦੇ ਸੀ ਤੇ ਉਹਨਾਂ ਦੀ ਅਮੀਰੀ ਦਾ ਹੀ ਪ੍ਰਭਾਵ ਪੈਂਦਾ ਸੀ। ਉਹ ਸਾਡੇ ਕੋਲ ਜਾ ਕੇ ਸਾਡੇ ਪ੍ਰਾਹੁਣੇ ਹੋ ਕੇ ਵੀ ਸਾਡੀ ਸੇਵਾ ਕਰਦੇ ਸੀ, ਕਿਉਂਕਿ ਉਹਨਾਂ ਕੋਲ ਪੈਸਾ ਬਹੁਤਾ ਸੀ। ਇੱਥੋਂ ਕੈਨੇਡਾ ਤੋਂ ਕੈਨੇਡਾ ਜਾਣ, ਇੱਥੇ ਆ ਕੇ ਪਤਾ ਲੱਗਾ ਵੀ ਉਹ ਪੈਸੇ ਵਾਸਤੇ ਕੰਮ ਕਿੰਨਾ ਪੈਂਦਾ, ਕਿੰਨੀ ਮਿਹਨਤ ਹੁੰਦੀ ਹੈ। ਠੀਕ ਹੈ। ਔਰ ਕਿਸ ਤਰ੍ਹਾਂ ਉਹ ਜਾਇਜ਼ ਕਮਾਈ ਹੈ ਇਹਨਾਂ ਦੀ। ਔਖੀ ਜਾਇਜ਼ ਔਖੀ ਹੁੰਦੀ। ਬਾਕੀ ਤੁਸੀਂ ਸਾਹਿਤਕ ਪ੍ਰਭਾਵ ਦੀ ਜਾਂ ਇਹਦੇ 'ਚੋਂ ਕੁਛ ਨਿਕਲਣ ਦੀ ਗੱਲ ਕੀਤੀ ਹੈ, ਉਹ ਤਾਂ ਹੁਣ ਸਮਾਂ ਹੀ ਦੱਸੇਗਾ, ਕਿਉਂਕਿ ਜੋ ਕੋਈ ਸਾਹਿਤਕ ਪ੍ਰੋਡਕਸ਼ਨ ਹੁੰਦੀ ਹੈ ਉਹ ਕੁਛ ਦੇਰ ਬਾਅਦ ਹੁੰਦੀ ਹੈ, ਉਸ ਵੇਲੇ ਨਹੀਂ। ਉਸ ਵੇਲੇ ਤਾਂ ਅਖਬਾਰਾਂ ਦੇ ਲੇਖ ਵਗੈਰਾ ਹੋ ਸਕਦਾ। ਜੇ ਕੋਈ ਕੰਮ ਦੀ ਚੀਜ਼ ਹੈ ਉਹ ਕੁਛ ਦੇਰ ਬਾਅਦ ਨਿਕਲਦੀ ਹੈ।